ਫੋਨ ਤੇ ਗੱਲਾਂ ਹੋਰ ਤਰੀਕੇ ਨਾਲ ਨੇ। ਆ ਸਾਹਮਣੇ ਅੱਜ ਮੇਰੇ ਵਾਸਤੇ ਤਾਂ ਸੁਪਨਾ ਹੀ ਇੱਕ। ਇੱਥੇ ਸਾਡੇ ਦਾਦੇ ਬਾਬੇ ਪੜਦਾਦੇ ਇੱਥੇ ਖੇਡਦੇ ਮਲਦੇ ਇਹਨਾਂ ਦੀ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਮੈਂ ਦੇਣਾ ਨਹੀਂ ਦੇ ਸਕਦਾ ਯਾਰ ਇਹਨਾਂ ਦਾ। ਮੈਂ ਮੇਰਾ ਰੋਮ ਦੇਣੀ ਇਹਨਾਂ ਚੀਜ਼ਾਂ ਵਾਸਤੇ। ਜੋ ਕੁਛ ਆ ਮਿਲ ਰਿਹਾ ਨਾ, ਮੈਂ ਪਤਾ ਨਹੀਂ ਕਿਵੇਂ ਪੂਰੀ ਕਰ ਸਕਦਾ। ਪਗੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਉਹ ਇੱਧਰ ਵੇਖ ਆ ਕੀ ਕਰੀ ਜਾਂਦਾ ਈ। ਆਹ ਤੇ ਲਦਾ ਕਮਾਲ ਹੋਈ ਜਾਂਦੀ ਹੈ। ਮੈਂ ਪਹਿਲੀ ਵਾਰੀ ਵੇਖਿਆ ਕੰਮ ਵੀ ਹੱਥ 'ਚ ਫੜ ਕੇ ਕਮਾਉਣਾ। ਹੁਣ ਇੱਧਰ ਆ ਤੇਰੇ ਬੱਲੇ ਪਿੱਛੇ। ਉਹ ਵਾਹ ਜੀ ਵਾਹ ਵਾਹ ਵਾਹ, ਵਧੀਆ ਵਧੀਆ ਪੁੱਤ। ਇਹ ਜੀ ਰੈਲੀ ਨਹੀਂ ਗੀ, ਇਹ ਇਸਤਕਬਾਲ ਹੋਣ ਡਿਆ ਭਿੰਡਰ ਸਾਹਿਬ ਦਾ। ਤੇ ਮੇਰੇ ਪੜਦਾਦਾ ਜੀ ਸਨ, ਉਹਨਾਂ ਦਾ ਨਾਂ ਸੀ ਗੁਲਾਮ ਹੁਸੈਨ ਭਿੰਡਰ। ਤਾਰਾ ਸਿੰਘ ਅਲ ਮਰੂਫ ਗੁਲਾਮ ਹੁਸੈਨ, ਜਵਾਹਰ ਸਿੰਘ ਭਿੰਡਰ ਦੇ ਅਸੀਂ ਜਿਹੜੀ ਆਲ ਔਲਾਦ ਆ। ਜਿਹੜੇ ਨਿਹਾਲ ਚੰਦ ਦੀ ਆਲ ਔਲਾਦ ਸਨ, ਉਹ ਇਹ ਨੇ ਜਿਹੜੇ ਇੱਥੋਂ ਇੰਡੀਆ ਚਲੇ ਗਏ ਸਨ। ਵਾਹ ਜੀ ਵਾਹ ਜੀ। ਆ ਕੰਮ ਵੇਖ ਪ੍ਰੋਗਰਾਮ ਚੱਲ ਰਿਹਾ ਕਿਸੇ ਵਿਆਹ ਦਾ ਨਹੀਂ ਹੈ। ਇੰਡੀਆ ਤੋਂ ਸਮਨਦੀਪ ਸਿੰਘ ਜਿਹੜੇ ਭਿੰਡਰ ਆਪਣੇ ਬਾਈ ਪਿੰਡ ਦੇ ਵਿੱਚ ਆਏ। ਕਿੰਨੇ ਕੁ ਲੋਕੀ ਆਏ ਇਸਤਕਬਾਲ ਕਰਨ? ਮੇਰੀ ਸੋਚ ਤੋਂ ਪਰਾਂ। ਮੈਂ ਤੇ ਨਾ ਸੌਂ ਖਾ ਕੇ ਕਹਿਣਾ ਅਜੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਮੇਰੇ ਆਲੇ ਦੁਆਲੇ ਬਣਦਾ ਕੀ ਹੈ ਪਿਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹ ਵਾਹ। अस्सलाम वालेकुम ਸਾਰੇ ਸਾਡੇ ਵੀਰਾਂ ਭੈਣਾਂ ਭਰਾਵਾਂ ਨੂੰ, ਪੰਜਾਬੀ ਰਾਜ ਦੀ ਫੈਮਿਲੀ ਨੂੰ। ਅਸੀਂ ਜਾਂਦੇ ਪਏ ਹਾਂ ਜੀ ਅੱਜ ਸੈਦਪੁਰ ਜੀ, ਸੈਦ ਨਗਰ ਅਲੀਪੁਰ ਚੱਠਾ ਗੁਜਰਾਂਵਾਲਾ ਦੇ ਵਿੱਚ। ਸਾਡੇ ਨਾਲ ਸਮਨਦੀਪ ਭਿੰਡਰ ਸਾਹਿਬ ਆਏ ਨੇ ਜੀ ਕੈਨੇਡਾ ਤੋਂ ਇੰਡੀਆ ਤੋਂ ਇੱਧਰ। ਤੇ ਇਹਨਾਂ ਦੇ ਵੱਡਿਆਂ ਦਾ ਪਿੰਡ, ਬਲਕਿ ਇਹਨਾਂ ਦੀ ਅੱਧੀ ਫੈਮਿਲੀ ਇੱਥੇ ਹੀ ਇਸ ਪਿੰਡ ਦੇ ਵਿੱਚ। ਥੋੜਾ ਜਿਹਾ ਦੱਸਿਓ ਭਿੰਡਰ ਸਾਹਿਬ ਕੌਣ ਵੀ ਇੱਥੇ। ਤੇ ਆਪਾਂ ਹੁਣ ਪਿੰਡ ਜਾਣਦੇ, ਮੈਂ ਤੁਹਾਨੂੰ ਸ਼ਾਰਟ ਦੱਸਦਾ ਇਹਨਾਂ ਦੀ। ਹਾਂਜੀ, ਕਿਹੜੇ ਜੀ ਤੁਹਾਡੇ ਇੱਥੇ? ਸਾਡੇ ਪੜਦਾਦਾ ਜੀ ਦਾ ਇੱਕ ਬ੍ਰਦਰ, ਦੋ ਭਰਾ ਸੀਗੇ ਸਾਡੇ ਪੜਦਾਦਾ ਜੀ। ਤੇ ਉਹਨਾਂ ਦਾ ਇੱਕ ਬ੍ਰਦਰ ਇੱਥੇ ਰਹਿ ਗਿਆ, ਜੌਹਰ ਸਿੰਘ। ਤੇ ਸਾਡੇ ਦਾਦਾ ਜੀ ਸੀ, ਪੜਦਾਦਾ ਜੀ ਸੀਗੇ ਨਿਹਾਲ ਸਿੰਘ। ਤੇ ਉਹਨਾਂ ਦੀ ਫੈਮਿਲੀ, ਜਿਹੜੀ ਜੌਹਰ ਸਿੰਘ ਦੀ ਫੈਮਿਲੀ ਸੀਗੀ, ਉਹਨਾਂ ਦਾ ਸਾਰਾ ਪਰਿਵਾਰ ਇੱਧਰ ਹੀ ਆ। ਉਹ ਇੱਥੇ ਕਨਵਰਟ ਹੋ ਗਏ ਸੀਗੇ। ਤੇ ਅਸੀਂ ਫੇਸਬੁੱਕ ਤੇ ਅੱਜ ਤੋਂ 4 ਸਾਲ ਪਹਿਲਾਂ ਇਹਨਾਂ ਦਾ ਬੇਟਾ ਕੋਈ ਗਿਆ ਸੀ ਦੁਬਈ। ਤੇ ਉਹਨੇ ਮੈਨੂੰ ਫੇਸਬੁੱਕ ਤੇ ਮੈਸੇਜ ਕਰਕੇ, ਜਿਵੇਂ ਲਾਸਟ ਨੇਮ ਭਿੰਡਰ ਵੇਖ ਕੇ ਮੈਨੂੰ ਮੈਸੇਜ ਕੀਤਾ ਸੀ ਵੀ ਤੁਹਾਡਾ ਪਾਕਿਸਤਾਨ 'ਚ ਪਿੰਡ ਕਿਹੜਾ ਹੈ। ਤੇ ਮੈਂ ਆਪਣੇ ਪਿੰਡ ਦਾ ਨਾਂ ਆਈ ਸੈਦ ਨਗਰ ਲਿਖ ਕੇ ਘੱਲਿਆ। ਤੇ ਮੈਨੂੰ ਵਿਦਿਨ ਮਿੰਟ ਉਹਨਾਂ ਦੀ ਵੀਡੀਓ ਕਾਲ ਆ ਗਈ। ਤੇ ਉਸ ਤੋਂ ਬਾਅਦ ਫਿਰ ਜਿਹੜੇ ਇੱਕ ਵੀਕ ਤੇ ਸਾਡਾ ਉਹ ਜਿਵੇਂ ਕਹਿੰਦੇ ਨੇ ਵੀ ਸਾਰੇ ਪਰਿਵਾਰ ਨੂੰ ਮਿਲਾਉਣ 'ਚ ਤੇ ਕਾਫੀ ਇਮੋਸ਼ਨਲ ਲੰਘਿਆ, ਬੜਾ ਵੱਡਾ। ਤੇ ਉਹ ਵੀ ਵਿਚਾਰੇ ਬੜੇ ਚਿਰ ਦੇ ਲੱਭਦੇ ਸਨ। ਪਤਾ ਸਾਨੂੰ ਕਿਹੜੇ ਮੁੰਡੇ ਨੇ ਪਹਿਲੇ ਦਿਨ ਤੁਹਾਡਾ ਕੀਤਾ ਰਾਬਤਾ? ਉਹ ਮੁੰਡਾ ਇੱਥੇ ਹੈਗਾ, ਉਹਨਾਂ ਦਾ ਨਾਮ ਮੁਜਾਹਿਦ ਭਿੰਡਰ। ਹਾਂਜੀ, ਮੁਜਾਹਿਦ ਭਿੰਡਰ ਆ ਉਹ। ਤੇ ਉਹ ਇੱਥੇ ਨੇ, ਉਹ ਸਪੈਸ਼ਲ ਦੁਬਈ ਤੋਂ ਆਇਆ ਮਿਲਣ ਵਾਸਤੇ ਇੱਥੇ। ਅੱਛਾ। ਉਹ ਵੀ ਇੱਥੇ ਆਪਣੀ ਵੇਟ ਕਰ ਰਿਹਾ। ਤੇ ਉਹਨਾਂ ਨੇ ਰਾਬਤਾ ਕੀਤਾ ਸੀ ਇੱਥੇ। ਉਹਦੇ ਕਰਕੇ ਫਿਰ ਅੱਗੇ ਸਾਰਿਆਂ ਨੂੰ ਹੌਲੀ ਸਾਰੇ। ਹੁਣ ਕਿਹੜੇ ਬਜ਼ੁਰਗਾਂ ਦੀ ਫੈਮਿਲੀ ਤੁਹਾਡੇ ਬਜ਼ੁਰਗਾਂ ਦਾ ਨਾਂ ਕੀ ਆ? ਸਾਡੇ ਬਜ਼ੁਰਗਾਂ ਦਾ ਨਾਂ ਨਿਹਾਲ ਸਿੰਘ। ਅੱਛਾ। ਤੇ ਇਹ ਕਿੰਨਾ ਦੀ ਫੈਮਿਲੀ? ਇਹ ਹੈਗੇ ਨੇ ਜੌਹਰ ਸਿੰਘ। ਉਹਦੇ ਸਕੇ ਭਾਈ ਦਾ? ਹਾਂਜੀ, ਉਹ ਸਕੇ ਭਰਾ ਸੀਗੇ। ਅੱਗੋਂ ਉਹਨਾਂ ਦੇ ਨਿਹਾਲ ਸਿੰਘ ਆ, ਉਹਨਾਂ ਦੇ ਹੈਗੇ ਸੀਗੇ 4 ਬੱਚੇ। ਉਹ ਸਾਰੇ ਅਸੀਂ ਇੰਡੀਆ ਚਲੇ ਗਏ। ਉਹਨਾਂ ਦਾ ਇੱਕ ਸੀ ਤਾਰਾ ਸਿੰਘ, ਉਹ ਇੱਥੇ ਫਿਰ ਬਣ ਗਏ, ਕਨਵਰਟ ਹੋ ਗਏ ਸੀਗੇ। ਉਹ ਇੱਥੇ, ਉਹਨਾਂ ਦੀ ਸਾਰੀ ਫੈਮਿਲੀ ਇੱਥੇ ਆ ਹੁਣ।
ਉਹਨਾਂ ਦਾ ਗੁਲਾਮ ਹੁਸੈਨ ਭਿੰਡਰ ਉਹਨਾਂ ਦਾ ਅੱਗੋਂ ਨਾਂ ਹੋ ਗਿਆ ਸੀ ਤਾਰਾ ਸਿੰਘ ਤੋਂ ਬਾਅਦ। ਬਹੁਤ ਜ਼ਿਆਦਾ ਮੈਂ ਕਹਿੰਦਾ ਇੰਨਾ ਕੁ ਪਿਆਰ ਮੁਹੱਬਤ ਇੰਨੇ ਕਰਦੇ ਨੇ, ਤੁਸੀਂ ਆਪ ਹੀ ਵੇਖ ਲੈਣਾ ਢਿੱਲੋਂ ਸਾਹਿਬ ਸਵੇਰ ਦੇ ਫੋਨ ਤੇ ਫੋਨ ਕਿੱਥੇ ਪਹੁੰਚੇ ਹੋ ਜੇ 2 ਮਿੰਟ ਪਹਿਲਾਂ ਗੱਲ ਹੁੰਦੀ ਹੈ ਕਿੱਥੇ ਹੋ, ਕਾਰ ਅੱਗੇ ਕਿਲੋਮੀਟਰ ਜਾਂਦੀ ਤੇ ਕਿੱਥੇ ਹੋ, ਇੱਥੇ ਚੱਲ ਰਿਹਾ ਕੰਮ। ਕਿਵੇਂ ਹੁਣ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਜਾਂਦਿਆਂ ਪਿੰਡ? ਫੀਲ ਜਿਵੇਂ ਨਾ ਗੂਜ਼ਬੰਬ ਨੇ ਅੰਦਰ, ਤੇ ਤਰੇਲੀਆਂ ਜੀਆਂ ਨਹੀਂ ਆਉਂਦੀਆਂ ਪਿੰਡ 'ਚ, ਤਰੇਲੀਆਂ ਆਉਂਦੀਆਂ ਨੇ ਪਈਆਂ। ਮਾਲਕ ਜਾਣਦਾ ਵੀ ਹੁਣ ਕਿਵੇਂ ਅੱਗੇ ਹੋਏਗਾ, ਮੈਨੂੰ ਕੰਟਰੋਲ ਕਰਨਾ ਬੜਾ ਔਖਾ ਹੋਇਆ ਪਿਆ। ਤੇ ਹਨੇਰਾ ਤੇ ਹੋ ਜਾਣਾ, ਲੇਕਿਨ ਤੁਸੀਂ ਜੁੜੇ ਰਹੋ ਨਾਲ ਤੇ ਵੇਖਿਓ ਕਿਸ ਤਰ੍ਹਾਂ ਦਾ ਅੱਗੋਂ ਇਸਤਕਬਾਲ। ਸਾਨੂੰ ਫੋਟੋਆਂ ਪਿੰਡੋਂ ਆਉਣੀਆਂ। ਕੀ ਫੋਟੋਆਂ ਆਉਣੀਆਂ? ਫੋਟੋਆਂ ਜੀ ਉਹਨਾਂ ਦਾ ਬੈਨਰ ਲੱਗੇ ਆ ਵੱਡੇ ਵੱਡੇ ਤੇ ਘੋੜੀਆਂ ਨੱਚ ਰਹੀਆਂ ਨੇ ਉੱਥੇ। ਅੱਛਾ। ਉਹ ਪੂਰਾ ਜੁਗਾੜ ਬਣਾਇਆ ਪਿਆ ਉਹਨਾਂ ਨੇ, ਚੱਸ ਆਈ ਪਈ ਹੈ ਕੀ ਪੂਰਾ ਜੀ ਇਹਨਾਂ ਦੇ ਇਸਤਕਬਾਲ ਦਾ ਪ੍ਰਬੰਧ ਕੀਤੀ ਬੈਠੇ ਨੇ ਭਿੰਡਰ ਬਰਾਦਰੀ। ਹਾਂਜੀ, ਤੇ ਆਪਾਂ ਚੱਲਦੇ ਹੁਣ ਪਿੰਡ, ਅਗਲੀ ਗੱਲਬਾਤ ਫਿਰ ਪਿੰਡ ਜਾ ਕੇ। ਬਿਲਕੁਲ ਜੀ ਬਿਲਕੁਲ, ਪਿੰਡ ਪਹੁੰਚ ਕੇ ਦਿਖਾਉਂਦੇ ਆ ਤੁਹਾਨੂੰ। ਚਲੋ ਜੀ ਪਿੰਡ। ਇੰਨਾ ਟਾਈਮ ਲੱਗ ਰਿਹਾ ਜੀ। ਕੀ ਹਾਲ ਚਾਲ ਹੈ ਮੁੰਡਿਓ? ਉਹ ਬੱਲੇ ਜਾਜੀ, ਉਹ ਕੀ ਹਾਲ ਚਾਲ ਹੈ? ਉਹ ਬੱਲੇ ਕੀ ਹਾਲ ਹੈ ਮਾਰੇ? ਕੀ ਹਾਲ ਹੈ? ਹੋਰ ਕੀ ਹਾਲ ਹੈ ਮੁੰਡਿਆ? ਠੀਕ ਠਾਕ? ਵਧੀਆ। ਹੋਰ ਅਜੀ ਸਾਹਿਬ? ਵਧੀਆ ਮੁੰਡਿਓ। ਬਸ ਜਿਉਂਦੇ ਰਹੋ, ਜਿਉਂਦੇ ਬਾਸ ਰਹੋ, ਬਸ। ਹਲੇ ਪਿੰਡ ਨੇ ਬਾਕੀ ਸਾਰੇ ਪਿੰਡ ਪਹੁੰਚੋ। ਪਿੰਡ ਤੂੰ ਠੀਕ ਹੈ? ਉਹ ਵਾਹ ਜੀ, ਚਲੋ ਬੜਾ ਟਾਈਮ ਲੱਗ ਗਿਆ। ਆ ਜਾਓ। ਧੜਕਣ ਵਧੀ ਪਈ ਮੇਰੇ ਦਿਲ ਦੀ ਸੱਚੀ। ਇਹ ਤੁਹਾਡਾ ਇਸਤਕਬਾਲ ਹੋ ਰਿਹਾ? ਬਿਲਕੁਲ ਜੀ ਬਿਲਕੁਲ। ਆ ਚਲੋ। ਇਹ ਪਿੰਡ ਵਾਲਿਆਂ ਜੀ ਬਹੁਤ ਸਾਡੇ ਬਹੁਤ ਪਿਆਰ ਕਰਦੇ ਨੇ। ਸਾਰੇ ਆਪਣੇ ਜਜ਼ਬਾਤੀ ਇਸਤਕਬਾਲ ਜਿਹਾ ਵਾਲੇ ਮਾਹੌਲ। ਹਾਂ ਬਈ ਮੈਨੂੰ ਉਮੀਦ ਨਹੀਂ ਸੀ ਇਸ ਲੈਵਲ ਤੱਕ। ਉਹ ਲੈ ਬਾਬਾ ਚੱਕ, ਉਹ ਇੱਧਰ ਵੇਖ ਆ ਕੀ ਕਰੀ ਜਾਂਦਾ ਜੀ। ਹਾਂਜੀ, ਮੇਰਾ ਨਾਮ ਜ਼ੋਹਰ ਇਕਬਾਲ ਭਿੰਡਰ ਹੈ। ਇਹ ਸਾਡੇ ਚਾਚੇ ਦੇ ਪੁੱਤਰ ਨੇ, ਇਹ ਆਏ ਨੇ, ਸਾਨੂੰ ਬੜਾ ਚਾਅ ਚੜਿਆ ਹੈ। ਪਹਿਲਾਂ ਪੈ ਰਿਹਾ ਤਾਂ ਆਪਣੀ ਪੂਰੀ ਫੈਮਿਲੀ। ਬਿਲਕੁਲ ਪਹਿਲਾਂ ਮੇਰਾ ਚਾਚਾ ਜੀ ਆਏ ਨੇ ਪਿੱਛੇ ਇੱਕ ਵਾਰੀ, ਪਰ ਉਹ ਜਿਵੇਂ ਨਾ ਜਥੇ ਨਾਲ ਨਹੀਂ ਸੀ ਆਏ। ਉਹ ਰਾਣਾ ਫੈਮਿਲੀ ਦੇ ਨਾਲ ਆਏ ਸੀਗੇ ਇੱਥੇ, ਪਰ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ। ਘੰਟਾ ਕੁ ਬੈਠੇ ਹੋਣਗੇ ਮੈਂ ਕਹਿੰਦਾ ਸਾਜੀ ਇੱਥੇ। ਉਹ ਵਿਚਾਰੇ ਹਜੇ ਤੱਕ ਉਹ ਚੀਜ਼ ਨੂੰ ਇੰਨਾ ਜਾ ਕੇ, ਕੱਲ ਵੀ ਮੇਰੇ ਨਾਲ ਗੱਲ ਹੁੰਦੀ ਸੀ, ਮਨ ਭਰਦਾ ਸੀ, ਕਹਿੰਦਾ ਯਾਰ ਤੈਨੂੰ ਸਹੁੰ ਲੱਗੇ ਜਿਹਨਾਂ ਦੇ ਨਾਲ ਰਹਿ ਕੇ ਮੈਂ ਕੀ ਲੱਗਦਾ ਇਹਨਾਂ ਦੇ ਯਾਰ। ਭਾਵੇਂ ਮਜ਼ਹਬਾਂ ਦੀ ਦੀਵਾਰ ਖਲੋਤੀ ਹੈ, ਲੇਕਿਨ ਖੂਨ ਤੇ ਹੈ ਨਾ। ਵਿਚਾਰੇ ਸਵੇਰ ਦੇ ਨਾ ਮੈਂ ਤੈਨੂੰ ਦੱਸ ਨਹੀਂ ਸਕਦਾ ਕਿੰਨੇ ਕੁ ਫੋਨ ਤੇ ਗੱਲਾਂ ਹੋਰ। ਚਲੋ ਜੀ, ਜਿੰਨੀ ਮੁਹੱਬਤ ਵੇਖੋ ਤੁਹਾਡੇ। ਮੈਂ ਕਹਿੰਦਾ ਮੈਂ ਦੇਣਾ ਨਹੀਂ ਦੇ ਸਕਦਾ ਯਾਰ ਇਹਨਾਂ ਦਾ। ਮੈਂ ਮੇਰਾ ਰੋਮ ਰਹਿਣੀ ਇਹਨਾਂ ਚੀਜ਼ਾਂ ਵਾਸਤੇ। ਜੋ ਕੁਛ ਆ ਮਿਲ ਰਿਹਾ ਨਾ, ਮੈਂ ਪਤਾ ਨਹੀਂ ਕਿਵੇਂ ਪੂਰੀ ਕਰ ਸਕਦਾ।
ਸੋ ਇਹ ਹੀ ਉਹ ਆਪਣਾ ਪਿੰਡ ਸਾਹਿਬ ਮੁਹੱਬਤ ਆ ਬਿਲਕੁਲ ਜੀ, ਜਿਹੜੀ ਬਿਲਕੁਲ। ਅਸੀਂ ਇਹ ਕੋ ਟੁੱਟੀਆਂ ਤੰਦਾਂ ਤੋੜਨ ਦੀ ਗੱਲ ਕਰਦੇ ਸਾਡੇ ਵਿੱਚ ਕੋਈ ਵੀ ਸ਼ੱਕ ਨਹੀਂ। ਇਹ ਸਾਰਾ ਕੁਝ ਅੱਜ ਜੇ ਮੈਂ ਇੱਥੇ ਖੜਾ ਤੇ ਜੋ ਕੁਝ ਇਹ ਤੁਹਾਡੇ ਭਰਾਵਾਂ ਦੇ ਬਦੌਲਤ ਮੈਂ ਪਹਿਲਾਂ ਵੀ ਤੇ ਇੱਥੇ ਹੀ ਸਾਰਾ ਕੁਝ ਚੱਲੀ ਜਾਂਦਾ ਸੀ, ਨਹੀਂ ਸੀ ਕੁਝ ਬਣ ਰਿਹਾ। ਤੁਹਾਡੇ ਨਹੀਂ ਦੇਣ ਦੇ ਸਕਦਾ ਢਿੱਲੋਂ ਸਾਹਿਬ, ਤੁਹਾਡੇ ਸਾਰੇ ਜੋ ਉਪਰਾਲਾ ਕੀਤਾ ਨਾ ਸਾਰਾ ਤੁਹਾਡੇ ਸਾਹਮਣੇ ਲੱਗਿਆ ਪਿਆ, ਤੁਸੀਂ ਵੇਖ ਰਹੇ ਹੋ ਕੀ ਬਣਦਾ ਪਿਆ। ਮੇਰੀ ਸੋਚ ਤੋਂ ਪਰੇ ਦੀਆਂ ਗੱਲਾਂ ਨੇ। ਅਜੇ ਦੇ ਪਤਾ ਨਹੀਂ ਇਹਨਾਂ ਨੇ ਸਰਪ੍ਰਾਈਜ਼ ਹੀ ਬੜੇ ਕੁਝ ਰੱਖੇ ਨੇ, ਕਹਿੰਦਾ ਅੱਗੇ ਜਾ ਕੇ ਵੇਖੀ। ਆ ਸਾਰੇ ਆਪਣੇ ਇਸਤਕਬਾਲੀ ਹੈ। ਇਹ ਸਾਰੇ ਨਾਲ ਨੇ ਜੀ, ਸਾਰੇ। ਅਸੀਂ ਤਾਰਾ ਸਿੰਘ ਭਿੰਡਰ ਦੀ ਔਲਾਦ ਹਾਂ ਜੀ। ਸਾਡੇ ਦਾਦੇ ਚਾਰ ਜਿਹੜੇ ਸਨ ਉਹ ਇੱਥੋਂ ਇੰਡੀਆ ਚਲੇ ਗਏ ਹਨ, ਸਾਨੂੰ ਇਕੱਲਿਆਂ ਨੂੰ ਛੱਡ ਗਏ ਸਨ। ਤੇ ਅਸੀਂ ਸ਼ੁਕਰ ਕੀਤਾ ਕਿ ਢਿੱਲੋਂ ਸਾਹਿਬ ਦੀ ਮਿਹਰਬਾਨੀ ਨਾਲ ਸਾਡੀ ਫੈਮਿਲੀ ਦੀ ਮੁਲਾਕਾਤ ਹੋਈ ਹੈ। ਇਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਅੱਜ ਅਸੀਂ ਸਾਰਾ ਪਰਿਵਾਰ ਇਕੱਠੇ ਹੋਏ ਹਾਂ ਤੇ ਅੱਲਾ ਦਾ ਆਸਾਨ ਹੈ ਕਿ 80 ਕੁ ਸਾਲ ਬਾਅਦ ਸਾਡੀ ਫੈਮਿਲੀ ਸਾਨੂੰ ਮਿਲੀ ਹੈ। ਭਿੰਡਰ ਸਾਹਿਬ ਇਸ ਐਪੀਸੋਡ ਨਾਲ ਜਾਂ ਹੋਰ ਜਿਹੜੇ ਐਪੀਸੋਡ ਦੇ ਨੇ ਬਹੁਤ ਸਾਰੇ ਲੋਕਾਂ ਦਾ ਉਤਸ਼ਾਹ ਹੁੰਦੇ ਆ, ਉਹਨਾਂ ਦੇ ਚਾਹਤ ਵੱਧਦੀ ਹੈ। ਤੇ ਹੋਪਫੁਲੀ ਇਸ ਤਰ੍ਹਾਂ ਦੇ ਵੀਡੀਓਜ਼ ਦੇ ਨਾਲ ਜਿਵੇਂ ਹੁਣ ਤੁਹਾਡੀ ਜੋ ਮਾਮਲਾਤ, ਜਿਵੇਂ ਤੁਸੀਂ ਹੁਣ ਲੋਕਾਂ ਦੀ ਮੁਹੱਬਤ ਵੇਖ ਕੇ ਆਪਣੇ ਲੋਕਾਂ ਦੀ ਮੁਹੱਬਤ ਵੇਖ ਕੇ ਜਿਵੇਂ ਤੁਹਾਡੇ ਅੱਖਾਂ 'ਚ ਹੰਝੂ ਆਏ ਤੇ ਸਾਰੇ ਹੀ ਮੇਰਾ ਖਿਆਲ ਹੈ ਇਸ ਤਰ੍ਹਾਂ ਹੀ ਆ ਸਾਰਿਆਂ ਦੀ ਜਿਹੜੀ ਸਾਰੇ ਬਿਲਕੁਲ। ਮੈਂ ਤੁਹਾਨੂੰ ਦੱਸੀ ਜਾਂਦਾ ਭਾਜੀ, ਪਰਲੇ ਪਾਸੇ ਤੁਸੀਂ ਸੋਚ ਵੀ ਨਹੀਂ ਸਕਦੇ ਕੀ ਕੁਛ, ਕਿੰਨਾ ਕੁ ਪਿਆਰ ਭਰੀ ਬੈਠੇ ਨੇ ਸਾਰੇ। ਤੇ ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ ਇਹਨਾਂ ਨਾਲ ਮੁੰਡੇ ਨੇ ਇਹਨਾਂ ਨਾਲ ਵਿਚਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਪਣੇ, ਜਿੰਨਾ ਵੀ ਇਹਨਾਂ ਨਾਲ ਤੇ ਮੇਰੀਆਂ ਸੋਚ ਤੋਂ ਪਰਾਂ ਦੀਆਂ ਗੱਲਾਂ ਨੇ ਕੀ ਕੁਛ ਹੋ ਰਿਹਾ। ਵਾਹ ਜੀ ਵਾਹ, ਇਸਤਕਬਾਲ ਦੇ ਤੇ ਫੁੱਲ ਬਣਤੇ ਭਾਈ। ਸਹੀ ਆ, ਮੈਂ ਤੇ ਜੇ ਵੇਖੀ ਜਾਂਦਾ ਪਿਆ ਵੀ ਕੀ ਕੁਛ ਹੋ ਰਿਹਾ। ਭਿੰਡਰ ਸਾਹਿਬ ਢਿੱਲੋਂ ਦਾ ਕਮਾਲ ਹੋਈ ਜਾਂਦੀ ਹੈ। ਉਹ ਕਿਆ ਹੀ ਬਾਤ ਆ, ਉਧਰ ਵੇਖ ਛੋਟੇ ਛੋਟੇ ਬੱਚੇ ਨੱਚਦੇ ਨੇ ਬਰਾ ਨਾ। ਕਮਾ ਕਹਿੰਦਾ ਉੱਤੋਂ ਇਹਨੂੰ ਫੜ ਕੇ। ਮੈਂ ਪਹਿਲੀ ਵਾਰੀ ਵੇਖਿਆ ਕੰਮ ਇਹ ਹੱਥ 'ਚ ਫੜ ਕੇ ਕਮਾਉਣ ਵਾਲਾ। ਗੇੜਾ ਦੇਣ ਤੇ ਮਹਿੰਦੀ ਨਹੀਂ ਹੁੰਦੀ। ਉਹ ਤਾਂ ਹੀ ਉਹ ਆਂਦਾ ਵੀ ਹੱਥ 'ਚ ਫੜ ਕੇ ਗੇੜਾ ਦੇ ਕਹਿੰਦਾ। ਉਹ ਜਿਉਂਦੇ ਰਹੋ ਮੁੰਡਿਓ, ਜਿਉਂਦੇ ਰਹੋ। ਉਹ ਬੀਬੀਆਂ ਮੈਂ ਨਾ ਉਹ ਕਹਿੰਦਾ ਵਾਹ ਜੀ ਵਾਹ, ਲਾ ਢਿੱਲੋਂ ਸਾਹਿਬ ਆ ਵੇ ਕਿਵੇਂ ਖੜੇ ਨਹੀਂ ਸਾਰੇ ਇਸਤਮਾਲ। ਵਾਹ ਜੀ ਵਾਹ, ਉਹ ਬੱਲੇ 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 ਬੱਲੇ। ਮਹਾਰਾਜ ਉਹ ਵਾਹ ਜੀ ਵਾਹ, ਵਾਹ ਜੀ ਵਾਹ। ਚਲੋ ਜੀ ਚਲੋ ਅੱਗੇ ਚਲੋ, ਨਾਲ ਨਾਲ ਤੋਰੀ ਚਲੋ। ਉਹ ਵਾਹ ਜੀ ਵਾਹ, ਵਾਹ ਉਹ ਵਾਹ ਮੁੰਡਿਆ, ਹੱਥ ਲੈ ਲਾ, ਹੱਥ ਲੈ ਲਾ ਨਾਲ ਜਿੱਥੇ ਮਰਜੀ। ਵਧੀਆ 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 ਪੁੱਤੋਏ। ਉਹ ਵਾਹ ਬਾਪ ਥਾਣੇਦਾਰਾ ਤੇਰੇ ਬੱਲੇ ਤੇ। ਮੇਰੇ ਪੜਦਾਦਾ ਜੀ ਸਨ, ਉਹਨਾਂ ਦਾ ਨਾਂ ਸੀ ਗੁਲਾਮ ਹੁਸੈਨ ਭਿੰਡਰ, ਤਾਰਾ ਸਿੰਘ ਅਲਮਰੂਫ ਗੁਲਾਮ ਹੁਸੈਨ। ਉਹਨਾਂ ਦੇ ਜਿਹੜੇ ਵਾਲਦ ਸਾਹਿਬ ਹਨ ਉਹ ਦੋ ਭਰਾ ਹਨ, ਇੱਕ ਦਾ ਨਾਂ ਸੀ ਨਿਹਾਲ ਚੰਦ ਭਿੰਡਰ ਤੇ ਇੱਕ ਦਾ ਨਾਂ ਸੀ ਜਵਾਹਰ ਸਿੰਘ ਭਿੰਡਰ। ਜਵਾਹਰ ਸਿੰਘ ਭਿੰਡਰ ਦੇ ਅਸੀਂ ਜਿਹੜੀ ਆਲ ਔਲਾਦ ਆ। ਜਿਹੜੇ ਨਿਹਾਲ ਚੰਦ ਦੀ ਆਲ ਔਲਾਦ ਸਨ ਉਹ ਇਹ ਨੇ ਜਿਹੜੇ ਇੱਥੋਂ ਇੰਡੀਆ ਚਲੇ ਗਏ ਸਨ। ਇਹਨਾਂ ਦੇ ਜਿਹੜੇ ਨੇ ਦਾਦਾ ਆਬੂ ਸਨ, ਇਹਨਾਂ ਦੇ ਉਜਾਗਰ ਸਿੰਘ, ਜੰਗੀਰ ਸਿੰਘ, ਬਹਾਦਰ ਸਿੰਘ ਤੇ ਕਰਤਾਰ ਸਿੰਘ, ਸਰਦਾਰ ਸਿੰਘ। ਇਹ ਚਾਰ ਭਾਈ ਸਨ ਜਿਹੜੇ ਇੱਥੋਂ ਚਲੇ ਗਏ ਸਨ। ਜਿਹੜੇ ਸਾਡਾ ਦੂਸਰਾ ਪੜਦਾਦਾ ਆਬੂ ਹਨ ਗੁਲਾਮ ਹੁਸੈਨ ਭਿੰਡਰ,
ਉਹ ਇਕੱਲੇ ਭਾਈ ਸਨ ਤੇ ਲੇਕਿਨ ਉਹਨਾਂ ਦਾ ਰਹਿਣ ਸਹਿਣ ਬਜ਼ੁਰਗ ਦੱਸਦੇ ਨੇ ਇੰਜ ਦਾ ਸੀ ਕਿ ਇਹ ਜਿਹੜੇ ਨੇ ਆਪਣੇ ਆਪ ਨੂੰ 5 ਭਰਾ ਗਿਣਦੇ ਸਨ। कोई गल नहीं, मैं चक्कर ही कोई नहीं, जिथे मर्जी जा वो गान हो। चलो 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 ਸਮਨ ਕਿਵੇਂ ਲੱਗ ਰਿਹਾ ਆ ਕੇ ਹੁਣ ਇੱਥੇ ਇਸਤਕਬਾਲ ਵੇ? ਮੈਂ ਕਿਹਾ ਤੁਸੀਂ ਆਪ ਦੱਸੋ ਹੁਣ ਕੀ ਕਰ ਸਕਦੇ। ਮੈਨੂੰ ਤਾਂ ਕੁਝ ਅੱਗੇ ਪਿੱਛੇ ਕੁਝ ਨਹੀਂ, ਆਵਾਜ਼ ਵਾਹ ਜੀ। ਉਹ ਜਿਉਂਦੇ ਵਾਸਤੇ ਰਹੋ, ਬਸ ਜਿਉਂਦੇ ਵਾਸਤੇ ਰਹੋ। ਕਿੰਨੇ ਕੁ ਲੋਕੀ ਆਏ ਇਸਤਕਬਾਲ ਕਰਨ? ਮੇਰੀ ਸੋਚ ਤੋਂ ਪਰਾਂ, ਮੈਂ ਤੇ ਨਾ ਸੌਂ ਖਾ ਕੇ ਕਹਿਣਾ ਜੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਮੇਰੇ ਆਲੇ ਦੁਆਲੇ ਬਣਦਾ ਕੀ ਹੈ ਪਿਆ। ਮੈਂ ਤੇ ਢੋਲ ਵੱਜੀ ਜਾਂਦਾ, ਕੋਈ ਇਧਰੋਂ ਬਾਹ ਫੜ ਲੈਂਦਾ ਮੇਰੇ ਨਾਲ ਫੋਟੋ ਖਿਚਾ। ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ, ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਮੈਂ ਬਹੁਤ ਜ਼ਿਆਦਾ। ਥੈਂਕ ਯੂ ਵੈਰੀ ਮਚ ਤੁਹਾਡੇ ਸਾਰੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ। ਬਿਲਕੁਲ ਮੇਰਾ
ਆਪਣਾ ਘਰ ਹੈ ਕੋਈ ਬਿਲਕੁਲ ਐ ਇੰਨੀ ਸੋਚ ਵੀ ਨਹੀਂ ਸੀ ਮੈਨੂੰ ਵੀ ਇਹੋ ਜਿਹਾ ਤੁਸੀਂ ਪਿਆਰ ਅੱਗੋਂ ਮੈਨੂੰ ਮਿਲਣਾ ਬਹੁਤ ਬਹੁਤ ਮੈਨੂੰ ਤੇ ਆਪਣੇ ਚਾਚੇ ਦਾ ਸ਼ੁਕਰ ਅਦਾ ਕਰਨੇ ਆ ਜਿਹੜਾ ਪਹਿਲੀ ਵਾਰੀ ਸਾਡੇ ਪਿੰਡ ਚ ਆਇਆ ਸਾਡੇ ਦਿਲ ਦਾ ਸਾਡਾ ਖੂਨ ਆਇਆ ਹੈ ਸਮਨ ਪਿੰਡਰ ਮੰਤਰੀ ਮੰਤਰੀ ਦੇ ਉਹਨਾਂ ਦੇ ਨਾਰੇ ਲੱਗਦੇ ਹੁੰਦੇ ਮੈਂ ਕਹਿੰਦਾ ਪਰ ਸਾਰਾ ਕੰਮ ਪਰਾ ਹੋ ਗਿਆ ਢਿੱਲੋਂ ਸਾਹਿਬ ਮੈਂ ਇਸੇ ਕਰਕੇ ਮੈਂ ਕਿਸੇ ਹੋਰ ਨਾਲ ਨਹੀਂ ਸੀ ਆਉਣਾ ਚਾਹੁੰਦਾ ਮੈਨੂੰ ਹੋਰ ਵੀ ਬੜੇ ਲੈ ਕੇ ਆਉਂਦੇ ਇਹਨਾਂ ਕਿਸੇ ਨੇ ਨਹੀਂ ਸੀ ਆਉਣਾ ਪਾਣੀ ਦਾ ਟੀਵਾ ਪਹਿਲਾਂ ਕੋਈ ਤੁਹਾਡੇ ਨਾਲ ਹੋ ਸਕਿਆ ਨਾ ਕੋਈ ਨਹੀਂ ਸੀ ਕਰ ਸਕਦਾ ਇਹ ਢਿੱਲੋਂ ਸਾਹਿਬ ਦੀ ਵਜ੍ਹਾ ਤੋਂ ਤੇ ਸਾਡਾ ਰਾਬਤਾ ਹੋਇਆ ਹੈ ਤੇ ਇਹਨਾਂ ਦੇ ਅਸੀਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਸਾਡੇ ਵਾਸਤੇ ਇੰਨਾ ਸਾਡਾ ਤਾਵਨ ਕੀਤਾ ਤੇ ਸਾਡੇ ਪਿੰਡਰਾਂ ਨੂੰ ਸਾਡਾ ਖੂਨ ਸਾਨੂੰ ਮਿਲਾ ਦਿੱਤਾ ਜੀ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਬਹੁਤ ਅਗਲਾ ਦਿਨ ਹੋ ਗਿਆ ਆਪਣਾ ਜੀ ਵੀਡੀਓ ਦੇਖਣ ਵਾਲੇ ਰਾਤੀ ਅਸੀਂ ਲੇਟ ਚੱਲੇ ਕਿੱਥੇ ਆਪਾਂ ਜੀ ਇੱਥੇ ਸਾਡੇ ਬਜ਼ੁਰਗਾਂ ਦਾ ਕਿਤੇ ਮੁਜ਼ਾਹਰਾ ਸੀਗਾ ਉਹਨਾਂ ਦੇ ਨਾਲ ਇੱਥੇ ਕੰਮ ਉਹਨਾਂ ਦਾ ਕਰਦੇ ਸੀ ਤੇ ਉਹ ਹੈਗਾ ਬਜ਼ੁਰਗ ਜੇ ਤੇ ਉਹ ਹੈ ਨਹੀਂ ਵਿਚਾਰੇ ਇੰਨੇ ਤੁਰਨ ਜੋਗੇ ਤੇ ਉਹਨਾਂ ਦੇ ਘਰ ਚੱਲੇ ਆ ਉਹਨਾਂ ਨਾਲ ਉੱਥੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਵਾਕਈ ਮੈਂ ਕਿੱਥੇ ਕਿੱਥੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਸੀਸਾਂ ਦਿਆਂ ਕੀ ਕੁਛ ਤੁਸੀਂ ਉਠਾ ਕੇ ਲੱਗੇ ਵਾਹ ਜੀ ਵਾਹ अस्सलाम वालेकुम भाई सारिਆਂ ਨੂੰ ਕੀ ਹਾਲ ਹੈ ਤੇ ਬਾਬਾ ਜੀ ਬਹੁਤ ਬੜੇ ਮਰੇ ਵਿੱਚੋਂ ਆਏ ਬਸ ਜਦੋਂ ਅੱਲਾ ਨੇ ਹੁਕਮ ਕੀਤਾ ਜੀ ਉਦੋਂ ਆਏ ਆ ਮੈਂ ਨਿਹਾਲ ਚੰਦ ਦੇ ਪਰਿਵਾਰ ਦੇ ਵਿੱਚੋਂ ਆ ਮੈਂ ਜੰਗੀਰ ਸਿੰਘ ਦਾ ਪੋਤਰਾ ਵਾਂ ਜੀ ਆਪਣੇ ਜਿਹੜੇ ਬਹਾਦਰ ਸਿੰਘ ਤੋਂ ਛੋਟੇ ਸਨ ਸਾਡਾ ਪਹਿਲਾ ਵੱਡਾ ਸੀ ਅਜਾਗਰ ਸਿੰਘ ਛੋਟਾ ਸੀ ਬਹਾਦਰ ਸਿੰਘ ਉਹ ਤੋਂ ਛੋਟੇ ਸਨ ਜਗੀਰ ਸਿੰਘ ਤੇ ਉਹ ਤੋਂ ਛੋਟਾ ਸੀ ਸਰਦਾਰ ਸਿੰਘ ਤੁਹਾਡੀ ਉਮਰ ਕਿੰਨੀ ਹੋ ਗਈ ਬਾਬਾ ਜੀ मेरी उम्र में घर वगैरह को पता नहीं 100 साल हो गए ਮਾਸ਼ਾਅੱਲਾ ਕੀ ਬਾਤ 100 साल हो गए मेरी उम्र ਉਹੀ ਤੇ ਫਿਰ ਸਾਡੇ ਸਾਰੇ ਪਿੱਛੋਂ ਸਾਰਾ ਕੁਝ ਹੀ ਵੇਂਦੇ ਆਏ ਹੋ ਕਿ ਕੁਣਬਾ ਛੁੜਬਾ ਸਾਰਾ ਹੀ ये चोरी आ जड़े टुर गए ने ना ਹਾਂਜੀ ये सारे मैंने जान ले मैं सारे जान ला ਹਾਂਜੀ जिन्ने चोरी से गए थे ना ਹਾਂਜੀ ये मेरे को सारे को रीच ही पूछ लो ਅੱਛਾ ਜੀ नीला मेरे पता ਨਿਹਾਲ ਚੰਦ ਵਾਲਿਆਂ ਦੀ ਦੱਸੋ ਉਹਨਾਂ ਬਾਰੇ ਕੁਝ हाँ ਨਿਹਾਲ ਸਿੰਘ ਉਹਨਾਂ ਬਾਰੇ साढ़े जड़े गए थे ना चौधरी सिख वो बड़े आराम ਨਾਲ गए थे बड़े ज़्यादा गए कि आज उंगल नहीं की ਅੱਛਾ अब बंदा पे गलत करे ਉਹਨਾਂ ਨੂੰ ਆਪਣੇ ਹੱਥੀ ਚੋਰਿਆ ਸੀ ਠੀਕ ਹੈ ਸਾਡੇ ਬੰਦੇ ਮਰ ਗਏ ਟੁਰ ਗਏ ਹੁਣ ਸਾਨੂੰ ਯਾਦ ਆਉਂਦਾ ਨੇ ਤੇ ਰੋਣਾ ਆਉਂਦਾ ਹੈ ਓਏ ਹੋਏ ਉਹ ਬੰਦੇ ਅਸੀਂ ਯਾਦ ਕਰੀਏ ਖੁਦਾ ਦੀ ਕਰਨਾ ਸਾਨੂੰ ਰੋਣਾ ਆਉਂਦਾ ਹੈ ਠੀਕ ਹੈ ਨਾ ਸਾਨੂੰ ਉਹ ਬੰਦੇ ਲੱਭਣੇ ਨੇ ਨਾ ਸਾਡੇ ਪਈ ਇੱਥੇ ਜਦੋਂ ਆਪਣੇ ਸਾਰੇ ਸਿੱਖ ਸਨ ਤੇ ਮੁਸਲਮਾਨਾਂ 'ਚ ਆਪਸ 'ਚ ਕਿਵੇਂ ਮਿਲਣ ਵਰਤਨ ਸੀ ਬਿਲਕੁਲ ਛੱਡ ਕੇ ਪੂਰਾ ਵਧੀਆ ਬੜਾ ਵਧੀਆ ਚੌਧਰੀ ਚਾਚੂ ਹੈ ਨਾ ਸਾਡਾ ਆਪਣਾ ਸਾਰਾ ਜ਼ਾਤੀ ਖੂਸ ਆ ਜਾਮ ਨੂੰ ਦਾਦਾ ਅਬੂ ਦੇ ਹੱਥਾਂ ਦਾ ਲੱਗਾ ਹੈ ਠੀਕ ਹੈ ਇਹ ਜਿੰਨਾ ਰਕਬਾ ਸੀ ਨਾ ਇਹ ਬੰਗਲਾ ਇਹਨੂੰ ਬੰਗਲਾ ਕਹਿੰਦੇ ਸਨ ਠੀਕ ਹੈ ਵੱਡੇ ਸਾਡੇ ਸਾਰੀ ਜਗ੍ਹਾ ਇੱਥੇ ਸਾਰੀ ਵਾਂਦੇ ਸੀ ਇਹ ਬੰਗਲਾ ਖੂਹ ਸੀ ਤੇ ਇਹ ਜਾਮ ਨੂੰ ਉਹਨਾਂ ਦੇ ਹੱਥਾਂ ਦਾ ਲੱਗਾ ਹੈ ਤੇ ਅੱਜ ਵੀ ਇੱਥੇ ਹੀ ਮਾਸ਼ਾਅੱਲਾ ਬਹੁਤ ਪੁਰਾਣਾ ਦਰਖਤ ਵੀ ਹੈ ਮੇਰਾ ਨਾਮ ਸਮਨਦੀਪ ਸਿੰਘ ਭਿੰਡਰ ਤੇ ਮੈਂ ਆਪਣੇ ਪੁਰਖਿਆਂ ਦੇ ਪਿੰਡ ਇੱਥੇ ਸੈਦ ਨਗਰ ਜ਼ਿਲ੍ਹਾ ਗੁਜਰਾਂਵਾਲਾ ਉੱਥੇ ਆਇਆ
ਤੇ ਮੈਂ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਇੱਥੇ ਮੇਰੇ ਪੜਦਾਦੇ ਹੋਣੀ 2 ਭਰਾ ਸੀਗੇ, ਜਿਹਦੇ 'ਚੋਂ ਇੱਕ ਫੈਮਿਲੀ ਇੱਥੇ ਹੈ ਤੇ ਦੂਜੀ ਅਸੀਂ ਉੱਧਰ ਮਾਈਗ੍ਰੇਟ ਹੋ ਗਏ ਸੀਗੇ। ਉਹਨਾਂ ਨੂੰ ਰਾਤ ਮਿਲ ਕੇ ਬਸ ਜਜ਼ਬਾਤ ਕੰਟਰੋਲ 'ਚ ਨਹੀਂ ਸਨ, ਪਰ ਜੋ ਇਹਨਾਂ ਨੇ ਮੇਰੇ ਵਾਸਤੇ ਅੱਗੇ ਕੀਤਾ ਮੈਂ ਵੇਖ ਕੇ ਹੈਰਾਨ ਸੀਗਾ। ਜਦੋਂ ਮੈਂ ਪਿੰਡ 'ਚ ਐਂਟਰ ਹੋਇਆ, ਕਿਤੇ ਉਹਨਾਂ ਨੇ ਦੀਵਾਲੀ ਵਾਂਗ, ਹੁਣ ਸਾਡੇ ਦੀਵਾਲੀ ਕਹਿੰਦੇ ਨੇ, ਈਦ ਹੀ ਬਣੀ ਪਈ ਸੀ ਹੈ ਨਾ, ਤੇ ਘੋੜੀਆਂ ਨੱਚ ਰਹੀਆਂ ਸਨ ਅੱਗੇ, ਤੇ ਦਿਲ ਬਾਗੋ ਬਾਗ ਹੋ ਗਿਆ ਜੀ। ਮੈਂ ਇਹਨਾਂ ਦਾ ਸਾਰਿਆਂ ਦਾ ਕਿਸੇ ਦਾ ਦੇਣਾ ਨਹੀਂ ਦੇ ਸਕਦਾ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ। ਅਸੀਂ ਪਾਕਿਸਤਾਨ ਆਉਣ ਵਾਸਤੇ ਹਰ ਕਿਸੇ ਦਾ ਦਿਲ ਕਰਦਾ, ਤੇ ਪਾਕਿਸਤਾਨ ਆਉਣਾ ਕੋਈ ਐਡਾ ਵੀ ਜਿਵੇਂ ਕਹਿੰਦੇ ਵੀ ਹਰ ਕੋਈ ਕਹਿੰਦਾ ਵੀ ਮੈਂ ਪਾਕਿਸਤਾਨ ਜਾਣਾ, ਪਰ ਬੜਾ ਔਖਾ ਵੀਜ਼ਾ ਲੱਭਦਾ। ਪਰ ਮੈਂ ਬੜੇ ਸਾਲਾਂ ਦਾ, ਮੈਨੂੰ ਘੱਟ ਤੋਂ ਘੱਟ 5 ਸਾਲ ਤੋਂ ਉੱਤੇ ਹੀ ਹੋ ਚੱਲੇ ਨੇ ਇੱਕ ਦੂਜੇ ਨਾਲ ਰਾਬਤੇ ਦੇ ਵਿੱਚ, ਤੇ ਆਉਣਾ ਜਾਣਾ ਕਰਦੇ ਸੀਗੇ ਤੇ ਬਸ ਆ ਭਰਾਵਾਂ ਦਾ, ਮੇਰੇ ਭਾਈ ਵਿਕਾਸ ਤੇ ਭਾਈ ਨਾਸਰ ਢਿੱਲੋਂ ਹੋਣਾ ਨੇ, ਮੈਨੂੰ ਪਤਾ ਵੀ ਨਹੀਂ ਲੱਗਿਆ ਮੇਰਾ ਵੀਜ਼ਾ ਕਿਵੇਂ ਲੱਗਿਆ ਤੇ ਕਦੋਂ ਇਹਨਾਂ ਨੇ ਮੈਨੂੰ ਇੱਥੇ ਲਿਆ ਕੇ ਸਾਰਿਆਂ ਦੇ ਵਿੱਚ ਬਿਠਾਤਾ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਮੇਰੇ ਪਰਿਵਾਰ 'ਚ ਬਿਠਾਇਆ, ਸਾਰਿਆਂ ਨੂੰ ਮਿਲਾਇਆ, ਇਹਨਾਂ ਸਾਰਿਆਂ ਦਾ ਧੰਨਵਾਦ। ਕਿਸੇ ਦਾ ਵੀ ਦਿਲ ਕਰਦਾ ਤੁਸੀਂ ਇੱਥੇ ਪਹੁੰਚੋ, ਤੁਹਾਨੂੰ 1% ਵੀ ਮਹਿਸੂਸ ਨਹੀਂ ਹੋਏਗਾ, ਘਰ ਵਰਗਾ ਮਾਹੌਲ ਮਿਲੇਗਾ, ਤੁਹਾਨੂੰ ਹੱਥਾਂ 'ਤੇ ਚੁੱਕੇ ਫਿਰਨਗੇ, ਤੁਸੀਂ ਮਹਿਸੂਸ, ਤੁਹਾਨੂੰ ਪਤਾ ਵੀ ਨਹੀਂ ਹੋਣਾ ਤੁਹਾਨੂੰ ਕੀ ਕੁਝ ਇੱਥੇ ਪ੍ਰੋਟੋਕੋਲ ਮਿਲੇਗਾ। ਦੇਖ ਕੇ ਜਿਵੇਂ ਕਹਿੰਦੇ ਨਾ ਵੀ ਇੱਕ ਸੈਲੀਬ੍ਰਿਟੀ ਵਾਲੀ ਫੀਲਿੰਗ 'ਚ ਆ ਜਾਓਗੇ ਤੁਸੀਂ ਇੱਥੇ ਆ ਕੇ ਵੀ ਹਾਂਜੀ ਅਸੀਂ ਇੱਥੇ ਇੱਕ ਨਵੀਂ ਚੀਜ਼ ਵੇਖ ਰਹੇ ਹਾਂ। ਮੈਂ ਪਹਿਲੀ ਵਾਰੀ ਵੇਖ ਰਿਹਾ ਔਰ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ।